3 ਸਾਲ ਪਹਿਲਾਂ ਭਾਜਪਾ ਆਗੂਆਂ ਤੇ ਚੰਗੀਆਂ ਟਿੱਪਣੀਆਂ ਕੀਤੀਆਂ ਸੀ। ਉਹਨਾਂ ਨੇ ਸ਼ੀਸ਼ਾ ਦਿਖਾਇਆ ਸੀ। ਮੌਬ ਲਿੰਚਿੰਗ ਤੋਂ ਬਾਅਦ ਉਹਨਾਂ ਨੇ ਆਪਣਾ ਬਹੁਤ ਵੱਡਾ ਅਵਾਰਡ ਮੋੜਨ ਦਾ ਐਲਾਨ ਕੀਤਾ ਸੀ ਤੇ ਅੱਜ ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਮੁਨੱਵਰ ਰਾਣਾ ਉਰਦੂ ਦੇ ਬੜੇ ਜ਼ਹੀਨ ਸ਼ਾਇਰ, ਸਮਾਜ ਪ੍ਰਤੀ ਬੜੇ ਚਿੰਤਕ ਸ਼ਖਸ ਉਹ ਆਪਣੇ ਦਰਮਿਆਨ ਨਹੀਂ ਰਹੇ। ਉਹਨਾਂ ਨੇ ਬਹੁਤ ਵਾਰ ਹਕੂਮਤ ਨੂੰ, ਸੱਤਾ ਨੂੰ ਵੰਗਾਰਿਆ, ਤਾਨਾ ਮਾਰਿਆ ਔਰ ਉਹਨਾਂ ਨੇ ਮਾਂ ਮਿੱਟੀ ਤੇ ਮੁਨੱਵਰ ਦੇ ਬਾਰੇ ਜਦੋਂ ਚਰਚਾ ਚੱਲਦੀ ਹੈ ਤਾਂ ਉਹਨਾਂ ਦੀ ਕਵਿਤਾ ਇੱਕ ਮਾਂ, ਉਹਨਾਂ ਦੇ ਬਥੇਰੇ ਉਹਨਾਂ ਨੂੰ ਅਵਾਰਡ ਮਿਲੇ ਨੇ ਔਰ ਬੜੇ ਅਜੀਮ ਸ਼ਖਸ ਹੋ ਨਿਬੜੇ ਸੋਸਾਇਟੀ ਦੇ ਵਿੱਚ। ਉਹਨਾਂ ਨੇ ਅਨਿਆਂ ਦੇ ਵਿਰੁੱਧ ਬੋਲਿਆ, ਉਹਨਾਂ ਨੇ ਉਹਨਾਂ ਗੱਲਾਂ ਉੱਤੇ ਟਿੱਪਣੀਆਂ ਕੀਤੀਆਂ ਜਿਹੜੀਆਂ ਟਿੱਪਣੀਆਂ ਸਿੱਧੀਆਂ ਸੱਤਾਧਾਰੀਆਂ ਨਾਲ ਜਾ ਜੁੜਦੀਆਂ ਸੀ। ਪਰ ਅੱਜ ਆਪਾਂ ਉਹਨਾਂ ਦੀ ਗੱਲ ਕਰਨ ਦੇ ਨਾਲ ਨਾਲ ਇੱਕ ਇਸ ਰਿਪੋਰਟ ਦੇ ਵਿੱਚ ਇਹ ਗੱਲ ਕਰਾਂਗੇ ਕਿ ਕਿਵੇਂ ਭੀੜ ਤੰਤਰ ਹੈ ਜਿਹੜਾ ਉਹਦੀਆਂ ਕਰਤੂਤਾਂ ਕਰਕੇ ਲੋਕਤੰਤਰ ਸ਼ਰਮਸਾਰ ਹੋ ਰਿਹਾ, ਕਿਵੇਂ ਕੁਛ ਲੋਕ ਜਿਹੜੇ ਧਰਮ ਦੇ ਠੇਕੇਦਾਰ ਨੇ, ਸੁਸਾਇਟੀ ਨੂੰ ਵਧੀਆ ਬਣਾਉਣ ਦਾ ਲਾਇਸੈਂਸ ਉਹਨਾਂ ਨੂੰ ਪਤਾ ਨਹੀਂ ਕਿਹਨੇ ਦਿੱਤਾ ਹੋਇਆ, ਉਹ ਆਪਣੇ ਇੱਕ ਅਖੌਤੀ ਦਾਅਵਿਆਂ ਦੇ ਨਾਲ ਕਿਵੇਂ ਆਮ ਲੋਕਾਂ ਦੀ, ਖਾਸ ਕਰਕੇ ਘੱਟ ਗਿਣਤੀ ਫਿਰਕਿਆਂ ਦੀ ਜਿਹੜੀ ਜ਼ਿੰਦਗੀ ਹੈ ਉਹਨੂੰ ਲਗਾਤਾਰ ਉਹਨਾਂ ਦਾ ਜਿਉਣਾ ਮੁਹਾਲ ਕਰ ਰਹੇ ਨੇ। ਉਹਨਾਂ ਨੂੰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਲਗਾਤਾਰ ਉਹਨਾਂ ਦੇ ਹੱਕ ਹਕੂਕ ਦਰੜੇ ਜਾ ਰਹੇ ਨੇ। ਉਹਨਾਂ ਨੂੰ ਇਸ ਤਰੀਕੇ ਦੇ ਨਾਲ ਸਮਾਜ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਜਿਵੇਂ ਉਹ ਸਮਾਜ ਦੇ ਬਹੁਤ ਵੱਡੇ ਖਲਨਾਇਕ ਹੋਣ, ਵਿਲਨ ਹੋਣ, ਜਿਵੇਂ ਉਹਨਾਂ ਤੋਂ ਬਹੁਤ ਵੱਡਾ ਕ੍ਰਾਈਮ ਹੋ ਗਿਆ ਹੋਵੇ। ਤੇ ਉਹ ਲੋਕ ਆਪਣੇ ਆਪ ਨੂੰ ਇਸ ਤਰ੍ਹਾਂ ਪੇਸ਼ ਕਰਦੇ ਨੇ ਕਿ ਸੱਭਿਆਚਾਰ, ਵਿਰਸਾ, ਦੇਸ਼ ਨੂੰ ਚਲਾਉਣ ਦਾ ਜਿਹੜਾ ਸਿਸਟਮ ਹੈ ਸਾਡੇ ਕੋਲ ਹੀ ਹੈ। ਖੈਰ ਹੁਣ ਮੁਨੱਵਰ ਰਾਣਾ ਨੇ 3 ਸਾਲ ਪਹਿਲਾਂ ਭਾਜਪਾ ਆਗੂਆਂ ਨੂੰ ਜਿਹੜਾ ਜਿਹਾਦ ਲਵ ਹੈ ਇਹਦੇ ਬਾਰੇ, ਲਵ ਜਿਹਾਦ ਮਾਫ ਕਰਨਾ, ਇਹਦੇ ਬਾਰੇ ਭਾਜਪਾ ਆਗੂਆਂ ਤੇ ਚੰਗੀਆਂ ਟਿੱਪਣੀਆਂ ਕੀਤੀਆਂ ਸੀ। ਉਹਨਾਂ ਨੇ ਸ਼ੀਸ਼ਾ ਦਿਖਾਇਆ ਸੀ। ਹੁਣ ਮੈਂ ਲਵ ਜਿਹਾਦ ਦੀ ਗੱਲ ਕਿਉਂ ਕਰ ਰਿਹਾ, ਕਿਉਂਕਿ ਭਾਰਤ ਦੇ ਵਿੱਚ ਪਿਛਲੇ ਕਈ ਦਿਨਾਂ ਦੇ ਵਿੱਚ ਅਜਿਹੀਆਂ ਘਟਨਾਵਾਂ ਵਾਪਰੀਆਂ ਜਿਨ੍ਹਾਂ ਘਟਨਾਵਾਂ ਨੇ ਲੋਕਾਂ ਨੂੰ, ਮਨੁੱਖਾਂ ਨੂੰ ਝੰਜੋੜ ਕੇ ਰੱਖ ਦਿੱਤਾ ਤੇ ਇਸ ਸਿਸਟਮ ਜਿਹੜਾ ਕਿ ਲੱਗਦਾ ਕਿ ਇੱਕ ਖਾਸ ਧਿਰ ਦੇ ਮੂਹਰੇ ਗੋਡੇ ਟੇਕੀ ਬੈਠਾ ਹੈ, ਉਸ ਸਿਸਟਮ ਨੂੰ ਐਕਸਪੋਜ਼ ਕਰਕੇ ਰੱਖ ਦਿੱਤਾ, ਬੇਪਰਦ ਕਰਕੇ ਰੱਖ ਦਿੱਤਾ। ਹੋਇਆ ਕਿ ਦੱਖਣ ਦੇ ਵਿੱਚ ਆਪਾਂ ਚੱਲਦੇ ਹਾਂ, ਅੱਜ ਦੱਖਣ ਦੇ ਵਿੱਚ ਇਹ ਰੁਝਾਨ ਬਹੁਤ ਘੱਟ ਦੇਖਣ ਨੂੰ ਮਿਲਦਾ ਕਿ ਉੱਥੇ ਇਸ ਤਰ੍ਹਾਂ ਦੇ ਧਰਮ ਦੇ ਠੇਕੇਦਾਰ, ਅਖੌਤੀ ਠੇਕੇਦਾਰ, ਸਮਾਜ ਦੇ ਠੇਕੇਦਾਰ ਲੋਕਾਂ ਉੱਤੇ ਕੁਝ ਖਾਸ ਚੀਜ਼ਾਂ ਨੂੰ ਥੋਪ ਰਹੇ ਹੋਣ। ਪਰ ਇਹ ਵਾਪਰਿਆ ਕਰਨਾਟਕ ਦੇ ਵਿੱਚ। ਉੱਥੇ ਕੀ ਹੋਇਆ ਕਿ ਇੱਕ ਗਰੋਹ ਨੇ ਅੰਤਰ ਧਰਮ ਜਿਹੜੇ ਵਿਆਹੁਤਾ ਜੋੜੇ ਆ ਉਹਨਾਂ ਨੂੰ ਨਿਸ਼ਾਨਾ ਬਣਾਇਆ ਤੇ ਉਹਨਾਂ ਤੇ ਸਰੀਰਕ ਤੇ ਜਿਨਸੀ ਤਸ਼ੱਦਦ ਕੀਤਾ। ਇਸੇ ਤਰ੍ਹਾਂ ਇਹਨਾਂ ਨੇ ਆਪਣੀ ਕਾਰਵਾਈ ਦੀ ਜਿਹੜੀ ਰਿਕਾਰਡਿੰਗ ਕਰਕੇ ਸੋਸ਼ਲ ਮੀਡੀਆ ਤੇ ਪਾਈ ਆ। ਉਸ ਤੋਂ ਸਾਫ਼ ਜ਼ਾਹਰ ਹੁੰਦਾ ਕਿ ਇਹਨਾਂ ਦੇ ਮਨ ਦੇ ਵਿੱਚ ਨਾ ਤਾਂ ਕਿਸੇ ਪੁਲਿਸ ਦਾ ਡਰ ਹੈ, ਨਾ ਕਿਸੇ ਕਾਨੂੰਨ ਦਾ ਡਰ ਹੈ ਤੇ ਕੋਈ ਡਰ ਭੈ ਨਹੀਂ ਹੈ। ਤੇ ਲੰਘੀ 8 ਜਨਵਰੀ ਨੂੰ ਇਸ ਤਰ੍ਹਾਂ ਦੀਆਂ 2 ਘਟਨਾਵਾਂ ਵਾਪਰੀਆਂ ਜਿਹਦੇ ਵਿੱਚ ਇੱਕ ਗਰੁੱਪ ਨੇ ਜਿਹੜੇ ਵਿਆਹ ਹੋਏ ਨੇ, ਅੰਤਰ ਜਾਤੀ ਵਿਆਹ, ਅੰਤਰ ਦੂਜੇ ਫਿਰਕੇ ਦੇ ਨਾਲ ਕਿਸੇ ਬੱਚੇ ਨੇ ਵਿਆਹ ਕਰਾਇਆ ਤਾਂ ਉਹਦੇ ਵਿੱਚ ਇਹਨਾਂ ਲੋਕਾਂ ਨੇ ਖੁੱਲ੍ਹ ਕੇ ਗੁੰਡਾਗਰਦੀ ਕੀਤੀ ਹੈ। ਔਰ ਉਸ ਤੋਂ ਬਾਅਦ ਇੱਕ ਪੀੜਤ ਮੈਜਿਸਟ੍ਰੇਟ ਮੂਹਰੇ ਪੇਸ਼ ਹੋਈ ਹੈ ਤੇ ਉਹਨੇ ਬਿਆਨ ਦਰਜ ਕਰਾਇਆ ਲੰਘੇ ਵੀਰਵਾਰ ਨੂੰ 7 ਜਣਿਆਂ ਦੇ ਖਿਲਾਫ ਤੇ ਹੋਰਨਾਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਇਸੇ ਕੇਸ ਦੇ ਵਿੱਚ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ। ਇੱਕ ਮੁਟਿਆਰ ਨੇ ਦੱਸਿਆ ਕਿ ਉਸ ਨੇ ਤੇ ਉਸ ਦੇ ਇੱਕ ਦੋਸਤ ਨੇ ਜੋ ਦੂਜੇ ਧਰਮ ਦੇ ਨਾਲ ਸੰਬੰਧਿਤ ਹੈ, ਉਹਨੇ ਹਵੇਲੀ ਦੇ ਇੱਕ ਹੋਟਲ ਦਾ ਕਮਰਾ ਬੁੱਕ ਕਰਾਇਆ। ਅਚਾਨਕ ਕਈ ਬੰਦੇ ਆਉਂਦੇ ਆ, ਜ਼ਬਰਦਸਤੀ ਉਹਨਾਂ ਦੇ ਕਮਰੇ ਦੇ ਅੰਦਰ ਦਾਖਲ ਹੁੰਦੇ ਆ ਤੇ ਉਹਨੂੰ ਜ਼ਬਰਦਸਤੀ ਉਹਨਾਂ ਦੋਨਾਂ ਦੀ ਕੁੱਟਮਾਰ ਕੀਤੀ ਤੇ ਇਸ ਤੋਂ ਬਾਅਦ ਉਸ ਬੱਚੀ ਦੇ ਨਾਲ ਜਿਹੜੀ ਆ ਉਹ ਕੁੱਟਮਾਰ ਕਰਨ ਤੋਂ ਬਾਅਦ ਉਹਦੇ ਨਾਲ ਗੈਂਗਰੇਪ ਕੀਤਾ ਇਹਨਾਂ ਨੇ। ਹੁਣ ਉਹਨੇ ਕਰਨਾਟਕ ਦੇ ਵਿੱਚ ਜਿਹੜਾ ਮੈਜਿਸਟ੍ਰੇਟ ਦੇ ਸਾਹਮਣੇ ਜਿਹੜੇ ਬਿਆਨ ਆ ਉਹ ਦਰਜ ਕਰਾਏ ਆ। ਇਸੇ ਤਰ੍ਹਾਂ ਦੀ ਇੱਕ ਹੋਰ ਘਟਨਾ ਬੇਲਗਾਵੀ ਆ ਉੱਥੇ ਵਾਪਰੀ ਆ ਜਿੱਥੇ ਧਾਰਮਿਕ ਫਿਰਕਿਆਂ ਦੇ ਨਾਲ ਸੰਬੰਧਿਤ, ਵੱਖ-ਵੱਖ ਧਾਰਮਿਕ ਫਿਰਕਿਆਂ ਦੇ ਨਾਲ ਸੰਬੰਧਿਤ ਇੱਕ ਬੰਦੇ ਨੇ ਤੇ ਇੱਕ ਔਰਤ ਨਾਲ 17 ਜਣਿਆਂ ਦੀ ਧਾੜ ਨੇ ਬੁਰੀ ਤਰ੍ਹਾਂ ਦੇ ਨਾਲ ਕੁੱਟਮਾਰ ਕੀਤੀ ਹੈ। ਇਸ ਤੋਂ ਪਤਾ ਲੱਗਦਾ ਕਿ ਸਮਾਜ ਦੀ ਮਨੋਦਸ਼ਾ ਕਿੰਨੀ ਵਿਗੜ ਗਈ ਹੈ ਤੇ ਐਸੇ ਬੁਰਸ਼ਾਗਰਦ ਜਿਹੜੇ ਪਹਿਲਾਂ ਇਹ ਵੀ ਨਹੀਂ ਸੋਚਦੇ ਕਿ ਇਹ ਜਿਹੜੇ 2 ਜਣੇ ਜਾ ਰਹੇ ਨੇ ਇਹ ਹੋ ਸਕਦਾ ਮਾਂ ਪੁੱਤ ਹੋਣ, ਹੋ ਸਕਦਾ ਇਹਨਾਂ ਦਾ ਕੋਈ ਭੈਣ ਭਰਾ ਜਾਂ ਕਜ਼ਨ ਸਿਸਟਰ ਬ੍ਰਦਰ ਹੋਣ, ਕੁਝ ਵੀ ਹੋ ਸਕਦੇ ਆ ਉਹ, ਤਾਂ ਉਹਨਾਂ ਨੇ 2 ਜਣਿਆਂ ਦੀ ਕੁੱਟਮਾਰ ਕੀਤੀ ਤੇ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਜਿਹੜੇ ਪੀੜਤ ਹੈ, ਜਿਨ੍ਹਾਂ ਨੂੰ ਇਹ ਕਿਹਾ ਗਿਆ ਕਿ ਇਹ ਜੀ ਵੱਖ-ਵੱਖ ਫਿਰਕਿਆਂ ਤੋਂ ਹੈ, ਇੱਕ ਬੀਬੀ ਸੀ, ਇੱਕ ਬੰਦਾ ਸੀ, ਇਹ ਦੋਨੇ ਭੈਣ ਭਰਾ ਸੀਗੇ ਤੇ ਉਹ ਕਿਸੇ ਸਰਕਾਰੀ ਸਕੀਮ ਦੇ ਲਈ ਅਰਜ਼ੀ ਦੇਣ ਗਏ ਸੀਗੇ ਤੇ ਉਦੋਂ ਉਹਨਾਂ ਨੇ ਕੀ ਕੀਤਾ ਵੀ ਉਹ ਬੀਬੀ ਜਿਹੜੀ ਸੀਗੀ ਉਹਨੇ ਆਪਣੇ ਭਰਾ ਨੂੰ ਸੱਦ ਲਿਆ ਕਿ ਵੀਰੇ ਤੂੰ ਇੱਥੇ ਆ ਜਾ ਮੇਰੇ ਕੋਲੇ। ਜਦੋਂ ਉੱਥੇ ਪਤਾ ਲੱਗਿਆ, ਇਹਨਾਂ ਨੂੰ ਨਹੀਂ ਸੀ ਪਤਾ ਕਿ ਉਹ ਬੀਬੀ ਦਾ ਭਰਾ ਹੈ ਜਾਂ ਉਹਨੇ ਭੈਣ ਭਰਾ ਹੈ, ਇਹਨਾਂ ਨੇ ਪੁੱਛਿਆ ਵੀ ਨਹੀਂ ਇਸ ਬੁਰਸ਼ਾਗਰਦ ਭੀੜ ਨੇ, ਇਸ ਗੁੰਡਾ ਕਿਸਮ ਦੇ ਇਨਸਾਨਾਂ ਨੇ, ਇਸ ਗਰੋਹ ਨੇ, ਤੇ ਉਹਨਾਂ ਦੀ ਕੁੱਟਮਾਰ ਕਰਤੀ। ਬਾਅਦ ਦੇ ਵਿੱਚ ਪਤਾ ਲੱਗਿਆ ਕਿ ਉਹ ਤਾਂ ਦੋਨੇ ਭੈਣ ਭਰਾ ਸੀਗੇ। ਸੋ ਇਸ ਤਰ੍ਹਾਂ ਦੀ ਜਿਹੜੀ ਉਹ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ। ਗੁਜਰਾਤ ਦੇ ਵਿੱਚ ਕਹਿੰਦੇ ਕਿ ਇਸ ਤਰ੍ਹਾਂ ਦੇ ਬਹੁਤ ਗਰੋਹ ਸਰਗਰਮ ਨੇ
ਜਿਹੜੇ ਕਿ ਵੱਖ-ਵੱਖ ਧਰਮਾਂ ਦੇ ਨਾਲ ਸੰਬੰਧਿਤ ਵਿਆਹੁਤਾ ਜੋੜਿਆਂ ਨੂੰ ਨਿਸ਼ਾਨਾ ਬਣਾਉਣ ਦੇ ਲਈ ਲਗਾਤਾਰ ਤਾਕ ਦੇ ਵਿੱਚ ਰਹਿੰਦੇ ਨੇ ਤੇ 500 ਲੋਕਾਂ ਨੇ WhatsApp ਗਰੁੱਪ ਤੱਕ ਬਣਾਏ ਹੋਏ ਆ। ਗੁਜਰਾਤ ਪੁਲਿਸ ਨੇ ਪਿਛਲੇ ਸਾਲ ਅਗਸਤ ਮਹੀਨੇ ਵਡੋਦਰਾ ਦੇ ਵਿੱਚ ਅੰਤਰ ਧਰਮ ਜੋੜਿਆਂ ਨੂੰ ਬਲੈਕਮੇਲ ਕਰਨ ਵਾਲੇ ਜਾਂ ਉਹਨਾਂ ਦੀ ਕੁੱਟਮਾਰ ਕਰਨ ਵਾਲੇ ਜਾਂ ਉਹਨਾਂ ਨੂੰ ਜ਼ਲੀਲ ਕਰਨ ਵਾਲੇ 15 ਜਣਿਆਂ ਨੂੰ ਗ੍ਰਿਫਤਾਰ ਕੀਤਾ ਸੀ। ਕੁਝ ਸਾਲ ਪਹਿਲਾਂ ਮੁਨੱਵਰ ਰਾਣਾ ਦੀ ਮੈਂ ਗੱਲ ਤਾਂ ਕਰ ਰਿਹਾ ਕਿਉਂਕਿ ਮੌਬ ਲਿੰਚਿੰਗ ਤੋਂ ਬਾਅਦ ਉਹਨਾਂ ਨੇ ਆਪਣਾ ਬਹੁਤ ਵੱਡਾ ਅਵਾਰਡ ਮੋੜਨ ਦਾ ਐਲਾਨ ਕੀਤਾ ਸੀ ਤੇ ਅੱਜ ਮੌਕਾ ਹੈ ਕਿ ਜਦੋਂ ਕੋਈ ਇਹੋ ਜਿਹੇ ਰੌਸ਼ਨ ਦਿਮਾਗ ਲੋਕ ਜਿਹੜੇ ਟਿੱਪਣੀਆਂ ਕਰਦੇ ਨੇ ਸਮਾਜ ਦੇ ਵਿੱਚ ਵਾਪਰੀਆਂ ਗੈਰ ਮਨੁੱਖੀ ਗੈਰ ਪੇਸ਼ੇਵਰਾਨਾ ਗੈਰ ਕਾਨੂੰਨੀ ਕਾਰਵਾਈਆਂ ਦੇ ਉੱਤੇ ਤਾਂ ਉਹਨਾਂ ਨੂੰ ਯਾਦ ਕਰਨਾ ਬਣਦਾ। ਉਹ ਸਾਡੇ ਦਰਮਿਆਨ ਨਹੀਂ ਰਹੇਗੇ। ਉਹ ਕਹਿੰਦੇ ਕਿ ਇਸੇ ਤਰ੍ਹਾਂ ਉੱਤਰ ਪ੍ਰਦੇਸ਼ ਤੇ ਹੋਰ ਸੂਬਿਆਂ ਦੇ ਵਿੱਚ ਲਵ ਜਿਹਾਦ ਦਾ ਮੁੱਦਾ ਉਭਾਰ ਕੇ ਜੋੜਿਆਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ। ਅਜਿਹੀਆਂ ਕਾਰਵਾਈਆਂ ਸਮਾਜ ਅੰਦਰ ਪਾੜਾ ਵਧਾਉਂਦੀਆਂ। ਹੁਣ ਸਾਹਮਣੇ ਆਇਆ ਮੁੱਦਾ ਵੀ ਵਾਕਈ ਬਹੁਤ ਗੰਭੀਰ ਹੈ ਤੇ ਸਿਆਸੀ ਆਗੂਆਂ ਨੂੰ ਇਸ ਤੋਂ ਸਿਆਸੀ ਲਾਹਾ ਲੈਣ ਦੀ ਬਜਾਏ ਇਸ ਅਲਾਮਤ ਨੂੰ ਨੱਥ ਪਾਉਣ ਦੇ ਲਈ ਅੱਗੇ ਆਉਣ ਦੀ ਲੋੜ ਹੈ। ਸੋ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਕੁਝ ਸਿਰ ਫਿਰਿਆਂ ਦੇ ਜਿਹੜੇ ਟੋਲੇ ਨੇ, ਕੁਝ ਬੁਰਸ਼ਾਗਰਦ ਲੋਕ ਨੇ ਜਿਨ੍ਹਾਂ ਨੇ ਧਰਮ ਦੀ ਆੜ ਲੈ ਕੇ ਸਿਆਸੀ ਜਿਹੜੀ ਸਰਪ੍ਰਸਤੀ ਹੈ ਉਹ ਹਾਸਲ ਕੀਤੀ ਹੋਈ ਹੈ ਤੇ ਇਸੇ ਸਰਪ੍ਰਸਤੀ ਦੇ ਤਹਿਤ ਉਹ ਜਿਹੜੇ ਆਮ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਨੇ। ਉਹਨਾਂ ਲੋਕਾਂ ਦਾ ਕਸੂਰ ਸਿਰਫ ਇੰਨਾ ਕਿ ਉਹ ਦੋ ਜਾਣੇ ਇਕੱਠੇ ਰਹਿ ਰਹੇ ਨੇ ਪਰ ਵੱਖ-ਵੱਖ ਧਰਮਾਂ ਤੋਂ ਨੇ। ਇਸ ਦੇਸ਼ ਦੇ ਵਿੱਚ ਪਤਾ ਨਹੀਂ ਕਦੋਂ ਤੋਂ ਆਮ ਲੋਕ ਭੀੜ ਤੰਤਰ ਤੈਅ ਕਰਨ ਲੱਗ ਪਿਆ ਕਿ ਕਿਹਨੇ ਕਿਵੇਂ ਰਹਿਣਾ, ਕਿਵੇਂ ਖਾਣਾ, ਕਿਵੇਂ ਜਿਉਣਾ। ਇਹਦੇ ਫੈਸਲੇ ਅਦਾਲਤਾਂ ਕਚਹਿਰੀਆਂ 'ਚ ਨਹੀਂ ਬਲਕਿ ਇਹ ਆਮ ਲੋਕ ਕਰਦੇ ਨੇ, ਜਦ ਕਿ ਸੰਵਿਧਾਨ ਇਹ ਕਹਿੰਦਾ ਕਿ ਤੁਸੀਂ ਆਪਣੀ ਮਰਜ਼ੀ ਦੇ ਨਾਲ ਜਿੱਥੇ ਮਰਜ਼ੀ ਰਹਿ ਸਕਦੇ ਹੋ, ਜੋ ਮਰਜ਼ੀ ਪਹਿਨ ਸਕਦੇ ਹੋ, ਜੋ ਮਰਜ਼ੀ ਖਾ ਸਕਦੇ ਹੋ। ਪਰ ਇੱਕ ਖਾਸ ਸਿਆਸੀ ਏਜੰਡੇ ਨੇ ਲੋਕਾਂ ਨੂੰ ਇਸ ਤਰੀਕੇ ਦੇ ਨਾਲ ਮਾਨਸਿਕ ਤੌਰ ਤੇ ਉਹਨਾਂ ਨੂੰ ਦਿਵਾਲੀਆ ਕਰ ਦਿੱਤਾ ਹੈ ਕਿ ਉਹਨਾਂ ਕੋਲੇ ਹੁਣ ਨਾ ਤਾਂ ਕਾਨੂੰਨ ਤੇ ਨਾ ਸੰਵਿਧਾਨ ਤੌਰ ਤੇ ਚੀਜ਼ਾਂ ਨੂੰ ਨਾ ਤਾਂ ਸਮਝਣ ਦੀ ਜ਼ਰੂਰਤ ਮਹਿਸੂਸ ਕਰਦੇ ਨੇ, ਨਾ ਹੀ ਉਹਨਾਂ ਨੂੰ ਇੰਪਲੀਮੈਂਟ ਹੋਣ ਦੇ ਰਹੇ ਨੇ। ਬਹੁਤ ਬਹੁਤ ਧੰਨਵਾਦ। ਦੂਜੇ ਲੋਕਾਂ ਨੂੰ ਦੇਸ਼ ਧਰੋਹੀ ਕਹਿਣ ਵਾਲੇ ਇਹ ਲੋਕ ਖੁਦ ਦੇਸ਼ ਦੇ ਸੰਵਿਧਾਨ ਦੇ ਤੇ ਕਾਨੂੰਨ ਦੇ ਦੇਸ਼ ਧਰੋਹੀ ਨੇ, ਦੇਸ਼ ਵਿਰੋਧੀ ਨੇ। ਜਿਹੜੇ ਲੋਕ ਕਾਨੂੰਨ ਨੂੰ ਦੇਸ਼ ਦੇ ਵਿੱਚ ਲਾਗੂ ਹੀ ਨਹੀਂ ਹੋਣ ਦਿੰਦੇ ਉਹਨਾਂ ਨੂੰ ਕਾਨੂੰਨ ਵਿਰੋਧੀ ਦੇਸ਼ ਧਰੋਹੀ ਹੀ ਕਿਹਾ ਜਾ ਸਕਦਾ ਹੈ। ਬਹੁਤ ਬਹੁਤ ਧੰਨਵਾਦ। ਜਲਦ ਮਿਲਾਂਗੇ ਇੱਕ ਹੋਰ ਨਵੀਂ